ਤਾਂ ਗੱਲ ਕਰੀਏ ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਦੀ। ਭਾਨਾ ਸਿੱਧੂ ਦੀ ਗ੍ਰਿਫਤਾਰੀ ਹੋਈ, ਪੁਲਿਸ ਤੇ ਸਿਧਾਣਾ ਫਿਰ ਆਮੋ ਸਾਹਮਣੇ ਹੋਏ ਨੇ ਜੀ। जी बिल्कुल देखो ऐतकी जिहड़ा भाना सिद्धू आ चर्चा च इस करके आया क्योंकि एक पुलिस कर्मचारी दे नाल तलख कलामी हुई, वीडियो रिप्लाई, फिर वीडियो ते फिर उस तो बाद FIR इस तरह एक सिलसिला चलिया। ਤਾਂ ਗੱਲ ਇਹ ਆ ਕਿ ਕੁਛ ਜਿਹੜੇ ਸਾਬਕਾ ਪੁਲਿਸ ਅਧਿਕਾਰੀ ਸੀਗੇ ਉਹ ਫਿਰ ਵਿਰੋਧ ਦੇ ਵਿੱਚ ਆ ਗਏ ਕਿਉਂਕਿ ਭਾਨਾ ਸਿੱਧੂ ਦਾ ਇੱਕ ਅੰਦਾਜ਼ ਆ ਜਿਹੜਾ ਉਹ ਜਾਂ ਕਹਿ ਲਓ ਕਿ ਕੁਛ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਇਤਰਾਜ਼ਯੋਗ ਆਪਾਂ ਕਹਿ ਸਕਦੇ ਹਾਂ ਗਾਲ ਦੁੱਪੜ ਉਹ ਕਰ ਜਾਂਦਾ ਹੈ। ਤਾਂ ਇਹੀ ਚੀਜ਼ ਸੀ ਕਿ ਕੁਛ ਅਧਿਕਾਰੀ ਜਿਹੜੇ ਸੀਗੇ ਉਹ ਫਿਰ ਉਹ ਥਾਣੇਦਾਰ ਜੀ ਦੇ ਨਾਲ ਬਹਿਸ ਮੁਬਾਹਿਸਾ ਚੱਲ ਰਿਹਾ ਸੀਗਾ ਕਿਸੇ ਮਾਮਲੇ ਦੇ ਮੁਤਲਕ। ਤਾਂ ਉਹ ਕੋਈ ਭਗਵੰਤ ਮਾਨ ਨੂੰ ਚੈਲੰਜ, ਕੋਈ ਪ੍ਰਸ਼ਾਸਨ ਨੂੰ ਚੈਲੰਜ ਇਸ ਤਰ੍ਹਾਂ ਕਰਕੇ ਮਤਲਬ ਕਿ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਮੈਂ ਗਿੱਧਾ ਪਵਾ ਦੂੰ। ਉਹ ਜਿਸ ਤਰ੍ਹਾਂ ਦਾ ਗਰਮ ਮਿਜ਼ਾਜ ਹੈਗਾ ਭਾਨਾ ਸਿੱਧੂ। ਤਾਂ ਫਿਰ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਜਿਹੜੇ ਉਹ ਕੁਝ ਸਾਬਕਾ ਪੁਲਿਸ ਅਧਿਕਾਰੀ ਸੀ, ਕੁਛ ਮੌਜੂਦਾ, ਤਾਂ ਉਹਨਾਂ ਨੇ ਰਲ ਮਿਲ ਕੇ ਉਹ ਥਾਣੇਦਾਰ ਦੇ ਬਿਆਨ ਤੇ ਹੀ ਪਰਚਾ ਦਰਜ ਕਰਵਾ ਦਿੱਤਾ ਕਿ WhatsApp ਕਾਲ ਕਰਕੇ ਆਸਟ੍ਰੇਲੀਆ ਤੋਂ ਮੈਨੂੰ ਨਾ ਸਿਰਫ ਗਾਲਾਂ ਕੱਢੀਆਂ ਗਈਆਂ, ਧਮਕਾਇਆ ਗਿਆ, ਬਲਕਿ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਤੇ ਕੁਝ ਜਾਤੀ ਸੂਚਕ ਸ਼ਬਦ ਬੋਲੇ ਗਏ ਤਾਂ ਗਲਤ ਆ, ਪਰ ਜੇ ਨਹੀਂ ਤਾਂ ਸਿਰਫ ਇੱਕ ਫਸਾਉਣ ਵਾਸਤੇ ਉਹ ਵੀ ਗਲਤ ਆ ਕਿ ਜੋ ਕਿਸੇ ਨੇ ਗੁਨਾਹ ਕੀਤਾ, ਜੇ ਮਾੜਾ ਬੋਲਿਆ, ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਤਾਂ ਉਹਦੇ ਵਾਸਤੇ ਜੋ ਕਾਨੂੰਨ ਬਣਦਾ ਹੈ, ਜੋ ਮਾਮਲਾ ਬਣਦਾ ਬਣਾਇਆ ਜਾਣਾ ਚਾਹੀਦਾ। ਹਾਲਾਂਕਿ ਭਾਨਾ ਸਿੱਧੂ ਦੇ ਸਾਰਿਆਂ ਨੂੰ ਪਤਾ ਹੈ ਕਿ ਉਸਦੇ ਜਿਹੜੇ ਸ਼ਬਦ ਹੁੰਦੇ ਉਹਦਾ ਆਪਦਾ ਕੰਟਰੋਲ ਨਹੀਂ ਰਹਿੰਦਾ ਕਈ ਵਾਰ ਜਦੋਂ ਵੀ ਉਹ ਕਿਤੇ ਤਲਖੀ ਚ ਬੋਲਦਾ ਹੈ। ਹਾਲਾਂਕਿ ਹੁਣ ਇਹ ਮੁੱਦਾ ਜਿਹੜਾ ਫਿਰ ਅਰੈਸਟ ਤੱਕ ਪਹੁੰਚਦਾ, ਉਸ ਤੋਂ ਬਾਅਦ ਕੱਲ ਲੱਖਾ ਸਿਧਾਣਾ, ਬਲਕੌਰ ਸਿੰਘ ਸਿੱਧੂ ਇਤਿਆਦਿ ਇਕੱਠੇ ਹੋਏ ਸਨ। ਅੱਜ ਫੇਰ ਉਹਦਾ ਪਿੰਡ ਆ ਦੁੰਨੇਕੇ, ਤਾਂ ਉੱਥੇ ਇਕੱਠ ਸੀਗਾ। ਪਰ ਦੂਸਰੇ ਪਾਸੇ ਜਿਹੜੇ ਖਾਸ ਤੌਰ ਤੇ ਅਧਿਕਾਰੀਆਂ ਚੋਂ ਗੱਲ ਕਰੀਏ, ਸਾਬਕਾ ਅਧਿਕਾਰੀਆਂ ਚੋਂ ਸਤਪਾਲ ਸਿੰਘ ਗਿੱਲ ਆ, ਥਾਣੇਦਾਰ ਹੈ ਜਿਹੜਾ, ਉਸਨੇ ਅੱਜ ਫੇਰ ਇੱਕ ਵੀਡੀਓ ਪਾਈ ਹੈ ਜਵਾਬ ਚ ਲੱਖਾ ਸਿੰਘ ਸਿਧਾਣਾ ਨੂੰ ਸੰਬੋਧਨ ਕਰਕੇ ਤੇ ਫਿਰ ਬਲਕੌਰ ਸਿੰਘ ਸਿੱਧੂ ਹੋਰਾਂ ਨੂੰ ਸੰਬੋਧਨ ਕਰਕੇ ਕਿ ਤੁਹਾਡੇ ਨਾਲ ਮੇਰੇ ਤਾਲੁਕਾਤ ਨੇ, ਇਹ ਗੱਲ ਆ ਬਈ ਇਸ ਬੰਦੇ ਦਾ ਕਸੂਰ ਆ ਤਾਂ ਤੁਸੀਂ ਸੱਚ ਕਹੋ। ਤਾਂ ਇਸ ਤਰ੍ਹਾਂ ਜੇ ਤੁਸੀਂ ਕਰੋਗੇ ਤਾਂ ਅਸੀਂ ਵੀ ਫਿਰ ਸਮਰਥਨ ਚ ਆ ਜਾਾਂਗੇ ਪੁਲਿਸ ਦੇ, ਤਾਂ ਸਾਡੇ ਕੋਲ ਵੀ ਆਪਦਾ ਸਮਰਥਨ ਹੈ ਬਈ, ਤੇ ਅਸੀਂ ਵੀ ਪੰਜਾਬ ਵਾਸਤੇ ਆ, ਤੁਸੀਂ ਵੀ ਪੰਜਾਬ ਵਾਸਤੇ ਆ, ਤਾਂ ਇਸ ਤਰ੍ਹਾਂ ਨਾ ਕਰੋ। ਤਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੱਖਾ ਸਿੰਘ ਸਿਧਾਣਾ, ਭਾਨਾ ਸਿੰਘ ਸਿੱਧੂ ਜੋ ਵੈਸੇ ਤਾਂ ਉਹਦਾ ਨਾਮ ਭਗਵਾਨ ਸਿੰਘ ਹੈ ਸਿੱਧਾ, ਤਾਂ ਭਾਨਾ ਸਿੱਧੂ ਤੇ ਲੱਖਾ ਸਿਧਾਣਾ ਆਪਸ ਦੇ ਵਿੱਚ ਗਹਿਰੇ ਦੋਸਤ ਨੇ, ਸਾਥੀ ਨੇ ਇੱਕ ਦੂਜੇ ਦੇ। ਤਾਂ ਦੂਸਰੇ ਪਾਸੇ ਕੀ ਹੈ ਕਿ ਹੁਣ ਉਹੀ ਮਾਮਲਾ ਹੈ ਕਿ ਪੁਲਿਸ ਕਰਮਚਾਰੀ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਉਹ ਵੀ ਆਪਣੀ ਗੋਲਬੰਦੀ ਕਰ ਰਹੇ ਆ ਕਿ ਜਿਸ ਤਰ੍ਹਾਂ ਸਾਨੂੰ ਬੋਲਿਆ ਜਾ ਰਿਹਾ, ਵੀਡੀਓ ਪਾਈ ਜਾ ਰਹੀ ਹੈ, ਤਾਂ ਇਸ ਤਰ੍ਹਾਂ ਮਤਲਬ ਕਿ ਇਹ ਸਿਲਸਿਲਾ ਸ਼ੁਰੂ ਹੁੰਦਾ। ਤਾਂ ਉਹ ਕੋਈ ਗੁਰਮੇਲ ਸਿੰਘ ਥਾਣੇਦਾਰ ਹੈ ਜਿਸ ਨੇ ਜਵਾਬੀ ਕੋਈ ਵੀਡੀਓ ਜਿਹੜੀ ਪਾਈ ਸੀ, ਪਹਿਲਾਂ ਭਾਨਾ ਸਿੱਧੂ ਨੇ ਪਾਈ ਤੇ ਉਸ ਤੋਂ ਬਾਅਦ ਉਹ ਜਿਹੜਾ ਰਿਪਲਾਈ ਸੀ ਉਹਦਾ ਦੋਸ਼ ਹੈ FIR ਦੇ ਮੁਤਾਬਕ ਕਿ ਫਿਰ ਇੱਕ WhatsApp ਕਾਲ ਕਰਕੇ ਗਾਲਾਂ ਕੱਢੀਆਂ ਗਈਆਂ ਤੇ ਜਾਤੀ ਸੂਚਕ ਸ਼ਬਦ ਬੋਲੇ ਗਏ। ਕਿਉਂਕਿ ਪਹਿਲੇ ਲਾਈਵ ਵਗੈਰਾ ਤਾਂ ਤੁਹਾਨੂੰ ਜਾਣਗੇ ਮਿਲ, ਪਰ ਉਹ ਜਿਹੜਾ WhatsApp ਕਾਲ ਵਾਲਾ ਮਾਮਲਾ ਉਹ ਤਾਂ ਆਪਾਂ ਨੂੰ ਪਤਾ ਨਹੀਂ ਹੈ। ਤਾਂ ਹੋ ਸਕਦਾ ਪੁਲਿਸ ਨੇ ਫਸਾਉਣ ਕਰਕੇ ਵੀ ਪਤਾ ਹੋਵੇ, ਇਹਦੇ ਚ ਵੀ ਕੋਈ ਸ਼ੱਕ ਨਹੀਂ, ਕਿਉਂਕਿ ਤੁਹਾਨੂੰ ਪਤਾ WhatsApp ਕਾਲ ਦਾ ਹੁਣ ਕੋਈ ਰਿਕਾਰਡ ਤੇ ਹੈ ਨਹੀਂਗਾ। ਸੋ ਇਸ ਕਰਕੇ ਇਹ ਤਾਂ ਦੇਖਣਾ ਪਏਗਾ ਕਿ ਕੀ ਹਿਸਾਬ ਕਿਤਾਬ ਹੋਇਆ, ਕੀ ਵਾਕਿਆ ਜਾਤੀ ਸੂਚਕ ਸ਼ਬਦ ਬੋਲੇ। ਜੇ ਜਾਤੀ ਸੂਚਕ ਸ਼ਬਦ ਬੋਲੇ, SC ST ਐਕਟ ਲੱਗ ਗਿਆ, ਫਿਰ ਬਹੁਤ ਕਸੂਤੀ ਸਥਿਤੀ ਹੋ ਜਾਏਗੀ। ਤਾਂ ਹੁਣ ਲੱਖਾ ਸਿੰਘ ਸਿਧਾਣਾ ਹੋਰੀ ਜਿਹੜੇ ਆ ਉਹ ਯਤਨ ਕਰ ਰਹੇ ਆ ਕਿ ਇਸ ਪਰਚੇ ਨੂੰ ਰੱਦ ਕਰਵਾਇਆ ਜਾਵੇ। ਤਾਂ ਦੇਖਦੇ ਕੀ ਬਣਦਾ। ਪਰ ਸਿਧਾਣਾ ਤੇ ਪੁਲਿਸ ਜਿਵੇਂ ਅੱਗੇ ਵੀ ਬਹੁਤ ਵਾਰੀ ਆਮੋ ਸਾਹਮਣੇ ਹੋਏ ਨੇ, ਇਸ ਮਾਮਲੇ ਦੇ ਮੁਤਲਕ ਵੀ ਆਮੋ ਸਾਹਮਣੇ ਜੀ। ਵੈਸੇ ਵੀ ਭਾਨਾ ਸਿੱਧੂ ਨੂੰ ਗਰਮ ਮਿਜ਼ਾਜ ਗਿਣਿਆ ਜਾਂਦਾ, ਜਿਸ ਤਰ੍ਹਾਂ ਤੁਸੀਂ ਦੱਸਿਆ ਉਹ ਅਕਸਰ ਉਹਨਾਂ ਦੇ ਸ਼ਬਦਾਂ ਤੇ ਕੰਟਰੋਲ ਨਹੀਂ ਰਹਿੰਦਾ ਆਪਣਾ। ਪਰ ਆਪਾਂ ਗੱਲ ਅੱਗੇ ਤੋਰੀਏ